ਅਗਲੀ ਗੱਲ ਕਰੀਏ ਆਧਾਰ ਕਾਰਡ ਦੀ। ਸ਼ਰਮਾ ਜੀ, ਆਧਾਰ ਕਾਰਡ ਨੇ ਵੀ ਲੋਕਾਂ ਨੂੰ ਵਾਹਣੀ ਪਾ ਰੱਖਿਆ, ਵਕਤ ਪਾਈ ਰੱਖਿਆ ਬਹੁਤ ਚਿਰ। ਮੁੜ ਕੇ ਡੇਟਾ ਲੀਕ ਵੀ ਹੋਇਆ, ਉਹ ਵੀ ਖਬਰਾਂ ਬੜੀਆਂ ਵੱਡੇ ਪੱਧਰ ਤੇ ਚੱਲੀਆਂ। ਤੇ ਉਹ ਬੀਬੀ ਮੇਰਾ ਖਿਆਲ, ਜੇ ਮੈਂ ਗਲਤ ਨਾ ਹੋਵਾਂ ਤੇ ਰਚਨਾ ਖਹਿਰਾ ਜੀ ਸੀਗੇ, ਮੈਨੂੰ ਚੰਗੀ ਤਰ੍ਹਾਂ ਯਾਦ ਆ ਉਹਨਾਂ ਦਾ ਨਾਮ। ਹਮ, ਹਮ, ਉਦੋਂ ਉਹਨਾਂ ਨੇ ਦੀ ਟ੍ਰਿਬਿਊਨ ਵਾਸਤੇ ਸਟੋਰੀ ਕੀਤੀ ਸੀ ਇਹ, ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ। ਹਮ। 10 ਸਾਲ ਪੁਰਾਣਾ ਆਧਾਰ ਕਾਰਡ ਸ਼ਰਮਾ ਜੀ ਸੁਣਨ ਦੇ ਵਿੱਚ ਆ ਰਿਹਾ ਵੀ ਹੁਣ ਰੱਦੀ ਦਾ ਟੁਕੜਾ ਹੈ। ਪ੍ਰਵੀਨ ਜੀ, ਜਦੋਂ ਆਧਾਰ ਕਾਰਡ ਬਣਨੇ ਸ਼ੁਰੂ ਹੋਏ ਤਦ ਇਸ ਨੂੰ ਲੈ ਕੇ ਕਾਫੀ ਚਿੰਤਾ ਵੀ ਪੈਦਾ ਹੋਈ ਸੀ। ਤੇ ਪਰ ਮਤਲਬ ਕਿ ਹੁਣ ਜਿਸ ਕਦਰ ਸਾਡਾ ਡਾਟਾ ਸਰਕਾਰ ਕੋਲ ਹੈ ਤੇ ਸਰਕਾਰ ਤੋਂ ਅੱਗੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਜਿਸ ਕਦਰ ਡਾਟਾ ਉਹਨੂੰ ਵਿਕਦਾ ਹੈ, ਜੀ, ਕਿਉਂਕਿ ਇਹਦੇ ਕਈ ਪਹਿਲੂ ਨੇ। ਆਧਾਰ ਕਾਰਡ ਦੇ ਡਾਟੇ ਲੀਕ ਹੋਣ ਦੇ ਕਈ ਪਹਿਲੂ ਨੇ। ਸਭ ਤੋਂ ਵੱਡਾ ਤਾਂ ਫੋਟੋ ਸਟੇਟ ਅੱਡੇ ਨੇ, ਜਿਹੜੀਆਂ ਦੁਕਾਨਾਂ ਤੋਂ ਅਸੀਂ ਫੋਟੋ ਸਟੇਟ ਕਰਾਉਂਦੇ ਆ, ਉੱਥੇ ਉਹਦੇ ਮਸ਼ੀਨ ਦੇ ਵਿੱਚ ਉਹ ਡਾਟਾ ਰੋਜ਼ ਦਾ ਤੁਹਾਡਾ ਐਡ ਹੋ ਜਾਂਦਾ। ਸ਼ਾਮ ਨੂੰ ਸਾਰੀਆਂ ਚੀਜ਼ਾਂ ਦੀ ਫੋਟੋ ਸਟੇਟ ਕਾਪੀ ਕੱਢ ਲੈਣੀ ਚਾਹੀਦੀ ਅੱਜ ਕੱਲ੍ਹ, ਇੰਨੀ ਟੈਕਨੋਲੋਜੀ ਵਾਲੀ ਮਸ਼ੀਨ। ਸੋ ਉੱਥੋਂ ਡਾਟਾ, ਫਿਰ ਬੱਚਿਆਂ ਦਾ ਡਾਟਾ ਇੰਸਟੀਚਿਊਟਾਂ ਤੋਂ, ਸਕੂਲਾਂ ਤੋਂ, ਕਾਲਜਾਂ ਤੋਂ ਉਹ ਚੱਕਿਆ ਜਾਂਦਾ। ਉਹੀ ਨਹੀਂਗਾ ਤੁਹਾਡਾ ਨਿਆਣਾ 8ਵੀਂ 'ਚ ਪੜ੍ਹਦਾ, ਤੁਹਾਡਾ ਨਿਆਣਾ 10ਵੀਂ 'ਚ ਹੋ ਗਿਆ, ਤਾਂ ਤੁਹਾਨੂੰ ਉਸ ਨਾਲ ਸੰਬੰਧਿਤ ਜੋ ਸਾਇੰਸ 'ਚ ਜਾ ਰਿਹਾ 11ਵੀਂ 'ਚ, ਤਾਂ ਸਾਇੰਸ ਵਾਲਿਆਂ ਦੇ ਫੋਨ ਆਉਣ ਲੱਗ ਜਾਣਗੇ। ਉਹ ਕਮਰਸ ਜਾ ਰਿਹਾ, ਕਮਰਸ ਵਾਲੀਆਂ ਇੰਸਟੀਚਿਊਟਾਂ ਦੇ ਫੋਨ ਆਉਣ ਲੱਗ ਜਾਣਗੇ। ਉਹਨਾਂ ਨੂੰ ਕੌਣ ਦੱਸਦਾ? ਸੋ ਇਸ ਲਈ ਉੱਥੋਂ ਡਾਟਾ, ਫਿਰ ਇਸੇ ਤਰ੍ਹਾਂ ਤੁਹਾਡੇ ਦਫ਼ਤਰਾਂ ਚੋਂ, ਕਲਰਕਾਂ ਤੋਂ, ਥਾਣੇ ਕਚਹਿਰੀਆਂ ਚੋਂ, ਇਹ ਸਾਰਾ ਕੁਝ ਫੋਟੋਸਟੇਟ ਕਾਪੀਆਂ ਵਿਕਦੀਆਂ ਨੇ। ਸੋ ਉਹਦੇ ਨਾਲ ਉਹ ਕਿਤੇ ਨਕਲੀ ਲੋਨ ਲੈਣ ਲਈ ਵਰਤ ਲਿਆ ਜਾਂਦਾ, ਕਿਤੇ ਕਿਸੇ ਹੋਰ ਚੀਜ਼ ਲਈ ਵਰਤ ਜਾਂਦਾ, ਕਿਤੇ ਆਈਡੀ ਲੈਣ ਲਈ ਵਰਤ ਲਿਆ ਜਾਂਦਾ। ਪਰ ਆਧਾਰ ਕਾਰਡ ਨੂੰ ਇੰਨਾ ਲਾਜ਼ਮੀ ਬਣਾ ਦਿੱਤਾ ਗਿਆ, ਜਦੋਂ ਕਿ ਲਾਜ਼ਮੀ ਨਹੀਂ ਸੀ ਜੀ। ਇਸ ਨੂੰ ਲਾਜ਼ਮੀ ਇਸ ਕਦਰ ਬਣਾ ਦਿੱਤਾ ਗਿਆ ਕਿ ਕੋਈ ਵੀ ਕੰਮ ਤੁਹਾਡਾ, ਹੁਣ ਗੈਸ ਸਿਲੰਡਰ ਤੋਂ ਲੈ ਕੇ ਪੈਟਰੋਲ ਪੰਪ ਤੱਕ, ਟਿਕਟ ਲੈਣ ਤੱਕ, ਬੱਸ ਚੜ੍ਹਨ ਤੱਕ, ਆਧਾਰ ਕਾਰਡ ਜ਼ਰੂਰੀ ਹੈ। ਮੁਫਤ ਸਹੂਲਤ ਕੋਈ ਲੈਣੀ ਹੈ, ਸਰਕਾਰੀ ਸਹੂਲਤ ਕੋਈ ਲੈਣੀ ਹੈ, ਸਫ਼ਰ ਕਰਨਾ ਹੈ, ਤੁਹਾਡੀ ਪਹਿਚਾਣ ਦਾ ਕੇਂਦਰ। ਹੁਣ ਇਹ ਗ੍ਰੀਨ ਕਾਰਡ ਹੈ, ਕਹਿੰਦੇ ਜੀ ਅਮਰੀਕੀਆਂ ਵਾਂਗ ਭਾਰਤ ਦਾ ਆਧਾਰ ਕਾਰਡ। ਜੀ। ਠੀਕ ਹੈ। ਤੇ ਜਦੋਂ ਗ੍ਰੀਨ ਕਾਰਡ ਹੈ, ਪ੍ਰਵੀਨ ਜੀ, ਹੁਣ ਤੁਸੀਂ ਭਾਰਤ 'ਚ ਰਹਿੰਦੇ ਹੋ, ਕਿਸੇ ਸੂਬੇ 'ਚ ਰਹਿੰਦੇ ਹੋ, ਕਿਸੇ ਦੇਸ਼ 'ਚ ਰਹਿੰਦੇ ਹੋ, ਕਿਸੇ ਮੁਲਕ 'ਚ ਰਹਿੰਦੇ ਹੋ, ਤਾਂ ਉੱਥੇ ਜਦੋਂ ਤੁਹਾਡਾ ਆਧਾਰ ਕਾਰਡ ਟਾਈਪ ਕੋਈ ਦਸਤਾਵੇਜ਼ ਬਣ ਗਿਆ ਤੇ ਤੁਹਾਡੀਆਂ ਉਂਗਲਾਂ ਦੇ ਨਿਸ਼ਾਨ ਲੈ ਲਏ ਜੀ, ਤੁਹਾਡੀਆਂ ਅੱਖਾਂ ਦੇ ਨਿਸ਼ਾਨ ਲੈ ਲਏ, ਤੁਹਾਡੀ ਆਇਡੈਂਟੀਫਾਈ ਲੈ ਲਈ, ਉਹ ਤੋਂ ਬਾਅਦ ਜੇਕਰ ਤੁਸੀਂ ਐਡਰੈਸ ਵੀ ਬਦਲ ਲਓ, ਤੁਸੀਂ ਟਿਕਾਣਾ ਵੀ ਬਦਲ ਲਓ, ਤਾਂ ਸਰਕਾਰ ਦੀ ਪਕੜ 'ਚੋਂ ਬਾਹਰ ਤਾਂ ਨਹੀਂ ਨਾ, ਸਿਸਟਮ 'ਚੋਂ ਬਾਹਰ ਤਾਂ ਨਹੀਂ ਆ। ਫਿਰ ਇਹ ਪਹਿਲੂ ਕਿਉਂ? ਹੁਣ ਨਵਾਂ ਫਾਰਮੂਲਾ ਸਰਕਾਰ ਲੈ ਕੇ ਆ ਰਹੀ ਆ ਕਿ ਜੇਕਰ ਤੁਹਾਡਾ ਆਧਾਰ ਕਾਰਡ 10 ਸਾਲ ਪੁਰਾਣਾ ਹੋ ਗਿਆ ਤਾਂ ਤੁਹਾਨੂੰ ਉਹਨੂੰ ਨਵਿਆਉਣਾ ਪਊਗਾ। ਤੁਹਾਨੂੰ ਦੁਬਾਰਾ ਆਪਣੇ ਰਹਿਣ ਦੇ, ਭਾਰਤੀ ਹੋਣ ਦੇ, ਇਸ ਸੂਬੇ ਦੇ ਵਾਸੀ ਹੋਣ ਦੇ ਸਬੂਤ ਦੁਬਾਰਾ ਦੇਣੇ ਪੈਣਗੇ। ਤੇ ਇਹਦਾ ਮਤਲਬ ਕੀ ਹੈ ਪ੍ਰਵੀਨ ਜੀ? ਕੀ ਇਹ NRI CA ਨਹੀਂ ਗਾ? ਉਹੀ NRC ਔਰ CA ਵਾਲਾ ਫਾਰਮੂਲਾ ਨਹੀਂ ਗਏ? ਹਾਂ, ਬਿਲਕੁਲ ਹੈ। ਕੀ ਉਸੇ ਆਧਾਰ ਵੱਲ ਵਧਣ ਵਾਲੀ ਕਵਾਇਦ ਨਹੀਂ? ਮਤਲਬ ਆਧਾਰ ਕਾਰਡ ਵੀ ਹੁਣ ਕੋਈ ਆਧਾਰ ਨਹੀਂ ਗਾ ਜੇ 10 ਸਾਲ ਪੁਰਾਣਾ। ਬਿਲਕੁਲ ਸਹੀ ਹੈ, ਬਿਲਕੁਲ। ਤੁਹਾਡੇ ਜ਼ਿਹਨ 'ਚ ਹੋਏਗਾ ਕਿ ਜਦੋਂ NRC ਔਰ CA ਦਾ ਮੁੱਦਾ ਚੱਲਿਆ ਸੀ ਤਾਂ ਇੱਕ ਪਹਿਲੂ ਆਇਆ ਸੀਗਾ ਕਿ ਜੀ ਤੁਹਾਡੇ ਪੜਦਾਦਿਆਂ ਤੱਕ ਜਾਣਾ ਪਊਗਾ, ਦੱਸਣਾ ਪਊਗਾ ਕਿੱਥੇ ਜੰਮੇ ਸੀ। ਬਿਲਕੁਲ ਇਹੀ ਸੀ ਸਿਟੀਜ਼ਨ ਅਮੈਂਡਮੈਂਟ ਐਕਟ, ਕਿ ਕਿੱਥੇ ਜੰਮੇ ਸੀ ਜੀ, ਕੋਈ ਦਸਤਾਵੇਜ਼ ਦਿਖਾਓ। ਇੱਥੇ ਤਾਂ ਆਪਣੇ ਸਰਟੀਫਿਕੇਟ ਨਹੀਂ ਹੁੰਦੇ ਆਪਣੇ ਪਰਿਵਾਰਾਂ ਕੋਲ ਪੂਰੇ। ਸੋ ਜਿਹਦੇ ਘਰ ਦੇ ਵਿੱਚ ਛੱਤ ਨਹੀਂ ਪੂਰੀ, ਰਹਿਣ ਨੂੰ ਟਿਕਾਣਾ ਨਹੀਂ ਪੂਰਾ, ਸਮਾਨ ਰੱਖਣ ਨੂੰ ਅਲਮਾਰੀ ਤੱਕ ਨਹੀਂ ਹੈ, ਠੀਕ ਆ, ਉਹਨਾਂ ਨੂੰ ਪੜਦਾਦੇ ਦਾਦਿਆਂ ਦਾ ਕੀ ਪਤਾ ਹੋਊਗਾ ਵੀ ਕਿੱਥੇ ਜੰਮੇ ਸੀ, ਕਿੱਥੇ ਰਹੇ ਸੀ। ਸਹੀ ਹੈ। ਸੋ ਉਹ ਦਸਤਾਵੇਜ਼ ਦੇ ਹਵਾਲੇ ਨਾਲ ਇੱਕ ਧਿਰ ਨੂੰ ਟਾਰਗੇਟ ਕਰਨ ਦਾ ਖਤਰਾ ਪੈਦਾ ਹੋ ਗਿਆ ਸੀ। ਹੁਣ ਕਹਿੰਦੇ ਜੀ ਕਿ ਸਰਕਾਰ ਨੇ ਫੈਸਲਾ ਲਿਆ ਕਿ ਆਧਾਰ ਨੂੰ ਆਪਾਂ ਸੋਧ ਕਰਨੀ ਹੈ। ਇਹ ਨਿਯਮਾਵਲੀ 'ਚ ਸੋਧ ਕਰਕੇ 10 ਸਾਲਾਂ ਬਾਅਦ ਜਿਹੜਾ ਵੀ ਆਧਾਰ ਕਾਰਡ ਤੁਸੀਂ ਜਦੋਂ ਬਣਾਇਆ ਜੀ, ਜਿਹੜੇ ਸਾਲ 'ਚ ਬਣਾਇਆ, ਜਦੋਂ 10 ਸਾਲ ਪੂਰੇ ਹੋ ਗਏ ਉਸ ਤੋਂ ਬਾਅਦ ਉਹਨੂੰ ਅਪਗ੍ਰੇਡ ਕਰਾਉਣਾ ਪਊਗਾ। ਹੁਣ ਤੱਕ ਲੋਕ ਆਧਾਰ ਕਾਰਡ ਦੇ ਵਿੱਚ ਐਡਰੈਸ ਬਦਲ ਲਈ ਜਾਂਦੇ ਨੇ, ਜਾਂ ਤਾਂ ਜੀ ਕਿ ਮੰਨ ਲਓ ਮੇਰੀ ਬਦਲੀ ਹੋ ਗਈ, ਨੌਕਰੀ ਕਿਸੇ ਹੋਰ ਥਾਂ ਆ ਗਈ, ਕਿਰਾਏ ਦਾ ਮਕਾਨ ਬਦਲ ਲਿਆ, ਤਾਂ ਆਧਾਰ ਕਾਰਡ 'ਚ ਐਡਰੈਸ ਬਦਲਾਉਣਾ ਪੈਂਦਾ। ਉਹਦੇ ਲਈ ਫਿਰ ਬੈਂਕ ਦੀ ਕਾਪੀ ਦੇ ਦਿਓ, ਟੈਲੀਫੋਨ ਦਾ ਬਿੱਲ ਦੇ ਦਿਓ, ਕੁਛ ਦੇ ਦਿਓ, ਹੈ ਨਾ। ਦੂਸਰਾ ਲੋਕ ਜਾਂਦੇ ਨੇ ਉਸ ਸਮੇਂ ਜਦੋਂ ਕੋਈ ਮਤਲਬ ਕਿ ਕੁਤਾਹੀ ਹੋਵੇ, ਸ਼ਬਦ 'ਚ ਗਲਤੀ ਹੈ, ਨਾਂ 'ਚ ਗਲਤੀ ਹੈ, ਪਿਤਾ ਦੇ ਨਾਂ 'ਚ ਗਲਤੀ ਹੈ, ਕੋਈ ਐਡਰੈਸ 'ਚ ਗਲਤੀ ਹੈ, ਕੋਈ ਪਿੰਨ ਕੋਡ ਗਲਤ ਹੈ, ਫਿਰ ਉਹਦੇ ਲਈ ਜਾਂਦੇ ਨੇ। ਪਰ ਹੁਣ ਜੇਕਰ ਤੁਸੀਂ ਆਧਾਰ ਕਾਰਡ ਅੱਜ ਤੋਂ 10 ਸਾਲ ਪਹਿਲਾਂ ਬਣਾਇਆ ਤਾਂ ਹੁਣ ਉਹਨੂੰ 10 ਸਾਲ ਦਾ ਵਕਫਾ ਹੋ ਗਿਆ, ਤਦ ਉਹ ਆਧਾਰ ਕਾਰਡ ਨਹੀਂ ਮੰਨਿਆ ਜਾਏਗਾ ਜੀ, ਉਸ ਨੂੰ ਤੁਹਾਨੂੰ ਨਵਿਆਉਣਾ ਹੀ ਪਏਗਾ। ਇਹਦਾ ਅਜੇ ਸਰਕਾਰੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ,
ਕੋਈ ਅੱਛਾ। ਹੁਕਮ ਜਾਰੀ ਨਹੀਂ ਹੋਇਆ, ਅਜੇ ਜੀ। ਲਾਜ਼ਮੀ ਵਾਲੀ ਹਦਾਇਤ ਨਹੀਂ ਕੀਤੀ, ਪਰ ਪਰ ਕਰਦੇ ਤਾਂ ਨਹੀਂ। ਵੀ ਲਾਜ਼ਮੀ ਹੈ। ਜੀ। ਅਕਾਊਂਟ ਤੁਹਾਡੇ ਬੈਂਕ ਖਾਤੇ ਆਧਾਰ ਕਾਰਡ ਨਾਲ ਜੁੜੇ ਲਾਜ਼ਮੀ ਨਹੀਂ ਸੀ, ਪਰ ਹੂੰ, ਬੈਂਕ ਵਾਲਿਆਂ ਨੇ ਤੁਹਾਡੇ ਨਾਲ ਡੀਲ ਕਰਨਾ ਛੱਡਤਾ ਸੀ ਕਿ ਪਹਿਲਾਂ ਆਧਾਰ ਕਾਰਡ ਲਿਆਓ, ਬਾਕੀ ਕੰਮ ਫੇਰ ਕਰਾਂਗੇ। ਬਾਕੀ ਕੰਮ ਫਿਰ। ਤੁਹਾਡੀ ਵੋਟ ਆਧਾਰ ਕਾਰਡ ਨਾਲ ਜੋੜਨਾ ਲਾਜ਼ਮੀ ਨਹੀਂ ਹੈ ਕੋਰਟ ਦੇ ਹਵਾਲੇ ਨਾਲ, ਹੂੰ, ਪਰ ਜੋੜੀ ਜਾ ਰਹੀ ਹੈ ਕਿ ਨਹੀਂ ਜੀ ਵੋਟ ਨਹੀਂ ਪੈਣੀ ਤੁਹਾਡੀ, ਬਿਲਕੁਲ। ਤੇ ਲੋਕ ਡਰਦੇ ਜਦੇ ਦਿੰਦੇ ਨੇ। ਉਸੇ ਤਰ੍ਹਾਂ ਹੁਣ ਸਰਕਾਰ ਨੇ ਅਜੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਸਰਕਾਰ ਨੇ ਕੋਈ ਹੁਕਮ ਜਾਰੀ ਨਹੀਂ ਕੀਤਾ, ਪਰ ਜਿਹੜਾ ਅਪਗ੍ਰੇਡ ਕਰਨ ਵਾਲਾ ਹੈਗਾ, ਮੇਰੇ ਕੋਲ ਰਿਪੋਰਟ ਹੈ ਕਿ ਇਲੈਕਟ੍ਰੋਨਿਕ ਅਤੇ ਸੂਚਨਾ ਤਕਨੀਕੀ ਜਿਹੜਾ ਮੰਤਰਾਲਾ ਹੈ, ਉਹਦੇ ਮੰਤਰਾਲੇ ਵੱਲੋਂ ਜਿਹੜਾ ਜਾਰੀ ਗਜ਼ਟ ਹੁੰਦਾ ਹੈ ਨੋਟੀਫਿਕੇਸ਼ਨ ਵਾਲਾ, ਉਸ ਗਜ਼ਟ ਦੇ ਵਿੱਚ ਇਹ ਅਪਡੇਟ ਕਰ ਦਿੱਤਾ ਗਿਆ ਕਿ ਭਾਈ ਤੁਹਾਨੂੰ ਆਪਣੇ ਪਹਿਚਾਣ ਪੱਤਰ ਨੂੰ 10 ਸਾਲਾਂ ਬਾਅਦ ਅਪਗ੍ਰੇਡ ਕਰਾਉਣਾ ਪਏਗਾ, ਔਰ ਜਿਹੜਾ ਇਹਨਾਂ ਦਾ ਵੈਬ ਪੋਰਟਲ ਹੈ ਉਹਦੇ ਉੱਤੇ ਇਹਦਾ ਇੱਕ ਚਿੰਨ੍ਹ ਆ ਗਿਆ, ਉਹਦੇ ਉੱਤੇ ਉਹਦਾ ਇੱਕ ਨਿਸ਼ਾਨ ਆ ਗਿਆ ਕਿ ਇੱਥੋਂ ਜਾ ਕੇ ਤੁਸੀਂ 10 ਸਾਲ ਪੁਰਾਣੇ ਆਪਣੇ ਆਧਾਰ ਕਾਰਡ ਨੂੰ ਨਵਿਆਓ, ਉਹਦੇ ਉੱਤੇ ਆ ਦਿਓ। ਤੇ ਆਉਂਦੇ ਦਿਨਾਂ ਦੇ ਵਿੱਚ ਇਹ ਚੀਫ ਸੈਕਟਰੀਆਂ ਨੂੰ ਹੁਕਮ ਆ ਜਾਣਗੇ ਸੂਬਿਆਂ ਨੂੰ, ਉਸ ਤੋਂ ਬਾਅਦ ਇਹ ਜ਼ਿਲ੍ਹਾ ਦੇ ਡੀਸੀਆਂ ਨੂੰ ਚਲਾ ਜਾਣਗੇ, ਉਸ ਤੋਂ ਬਾਅਦ ਹੇਠਲੇ ਪੱਧਰ ਤੇ ਪਿੰਡ ਪੱਧਰ ਤੇ ਚਲੇ ਜਾਣਗੇ। ਫਿਰ ਜਿੱਥੇ ਜਿੱਥੇ ਨਵੇਂ ਅੱਡੇ ਖੁੱਲਣਗੇ, ਦੁਕਾਨਾਂ ਜਾਣਗੀਆਂ, ਚਾਹੇ ਉੱਥੇ ਅਪਗ੍ਰੇਡ ਕਰਾਓ, ਚਾਹੇ ਸਰਕਾਰੀ ਤੌਰ ਤੇ। ਇਹ ਤੁਹਾਡੇ ਕੋਲ ਹਦਾਇਤ ਆਉਣ ਵਾਲੀ ਹੈ ਤੇ ਇਹਨੂੰ ਅਮਲੀ ਜਾਮਾ ਗਜਟ ਦੇ ਵਿੱਚ ਪਹਿਨਾ ਦਿੱਤਾ ਗਿਆ ਹੈ, ਵੈਬ ਪੋਰਟਲ ਤੇ ਆ ਗਿਆ ਤੇ ਤੁਹਾਡਾ ਆਧਾਰ ਕਾਰਡ ਜੇ 10 ਸਾਲ ਪੁਰਾਣਾ ਤਾਂ ਰੱਦੀ ਦਾ ਟੁਕੜਾ ਬਣ ਗਿਆ। ਜੀ ਜੀ ਜੀ। ਪਹਿਲਾਂ ਜਿਹੜੇ ਲੋਕ ਲਾਈਨਾਂ 'ਚ ਲੱਗੇ ਰਹੇ ਬੈਂਕਾਂ 'ਚ ਅਪਡੇਟ ਕਰਾਉਣ ਵਾਸਤੇ, ਫਿਰ ਲੋਕਾਂ ਨੇ ਹੋਰ ਸੁਧਾਂ ਕਰਾਈਆਂ, ਫਿਰ ਸਰਕਾਰ ਕਹਿੰਦੀ ਕਿ ਨਹੀਂ ਇਹ ਇੱਦਾਂ ਨਹੀਂ ਗੱਲ ਬਣਨੀ, ਇੱਦਾਂ। ਹੁਣ ਸਰਕਾਰ ਨੇ 10 ਸਾਲਾਂ ਵਾਲਾ ਵਕਤ ਪਾਤਾ। ਚੱਕਰ ਕੀ ਹੈ, ਸਰਕਾਰ ਕਹਿੰਦੀ ਵੀ ਸਾਡੇ ਵਾਲੇ ਪਾਸੇ ਕਿਤੇ ਆ ਨਾ ਜਾਓ, ਵੀ ਪਤਾ ਲੱਗ ਜੇ ਸਰਕਾਰ ਬਸ ਕਰੀ। ਇਸ ਜੁੜ ਰਹੋ, ਕਦੇ ਉਹ ਬੈਂਕ ਦੇ ਖਾਤੇ ਦੀ ਤੁਹਾਡੀ ਉਹ ਆ ਜਾਂਦੀ ਹੈ, ਕਰਾਓ ਜੀ ਦੁਬਾਰਾ ਉਹਨੂੰ, ਹੈ ਨਾ। ਹਾਂਜੀ ਹਾਂਜੀ। ਸੋ ਉਹ ਇਹ ਬਾਰ-ਬਾਰ ਮਤਲਬ ਕਿ ਜਾਂ ਖਾਤੇ 'ਚ ਫਿਰ 3 ਸਾਲ 4 ਸਾਲ ਬਾਅਦ